ਦਰਸ਼ਕੋ ਬ੍ਰੇਕਫਾਸਟ ਤੁਹਾਨੂੰ ਆਪਾਂ ਸਭ ਨੂੰ ਜੀ ਕਹਿੰਦੇ ਆ। ਸੋ ਚੌਥੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰ ਰਹੇ ਹਾਂ ਤੁਹਾਡੀਆਂ ਲਿਖਤੀਆਂ ਦੀਆਂ, ਜੋ ਤੁਸੀਂ ਭਾਰਤ, ਨੇਪਾਲ, ਚੀਨ, ਭੂਟਾਨ ਆਦਿ ਨਾਲ ਸੰਬੰਧਿਤ ਜਿਹੜਾ ਟਕਰਾਅ ਉਸ ਬਾਰੇ ਤੁਸੀਂ ਲਿਖੀਆਂ ਸਨ, ਜਾਂ ਹੋਰ ਜਿਹੜੇ ਮੁੱਦੇ ਨੇ ਉਹਨਾਂ ਬਾਰੇ ਤੁਸੀਂ ਸਾਨੂੰ ਲਿਖੀਆਂ ਸਨ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਇਸੇ ਹੀ ਸੈਗਮੈਂਟ ਦੇ ਵਿੱਚ ਆਪਾਂ ਗੁਰਬਾਣੀ ਵਿਚਾਰਾਂ ਦੀ ਵੀ ਸਾਂਝ ਤੁਹਾਡੇ ਨਾਲ ਪਾਵਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ, ਸੁਣਦੇ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅੱਜ ਸਾਨੂੰ ਥੋੜੀ ਜਿਹੀ ਟੈਕਨੀਕਲ ਇੰਟਰਨੈਟ ਪ੍ਰੋਬਲਮ ਆ ਰਹੀ ਹੈ, ਸੋ ਹੋ ਸਕਦਾ ਹੈ ਕਿ ਕੁਝ ਇਮੇजेस ਕਲੀਅਰ ਨਾ ਹੁੰਦੇ ਹੋਣ, ਫਿਰ ਵੀ ਅਸੀਂ ਪ੍ਰੋਗਰਾਮ ਕਰ ਰਹੇ ਹਾਂ। ਔਰ ਜਿਹੜਾ ਅੱਜ ਕੱਲ ਇਸ਼ੂ ਹਾਰਡ ਡਿਸਕਸ਼ਨ ਹੈ ਉਹ ਤਾਂ ਜ਼ਾਹਰ ਹੈ ਚਾਈਨਾ ਦੇ ਨਾਲ ਭਾਰਤ ਦੀ ਟੱਕਰ। ਔਰ ਜਦੋਂ ਤੱਕ ਅਸੀਂ ਪਹਿਲੇ ਸੈਗਮੈਂਟ ਕੀਤੇ ਨੇ ਉਸ ਤੋਂ ਬਾਅਦ ਜਿਹੜੀ ਖਬਰ ਹੁਣ ਚਾਈਨਾ ਦੇ ਵਿੱਚ ਜਿਹੜਾ ਭਾਰਤ ਦਾ ਇਨਵੈਸਟਰ ਹੈ, ਹੁਣ ਤੱਕ ਤਾਂ ਇਸ ਮਾਮਲੇ 'ਚ ਮੋਦੀ ਬਿਲਕੁਲ ਕਿ ਭਾਈ ਨਾ ਕੋਈ ਸਾਡੇ ਆਇਆ ਨਾ ਕੋਈ ਗੱਲ ਹੋਈ ਕਰ ਰਹੇ ਸੀ, ਪਰ ਹੁਣ ਇਹ ਲੱਗਦਾ ਹੈ ਕਿ ਅਮਰੀਕਾ ਦੇ ਕਹਿਣ ਤੇ ਜਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅੱਖਾਂ ਫਿਰ ਲਾਲ ਕਰ ਰਹੇ ਨੇ, ਖਾਣਗੇ ਤਾਂ ਕੁਲਟੀ। ਕਿਉਂਕਿ ਜਿਹੜੀ ਨਿਊਜ਼ ਹੁਣੇ ਹੀ ਮੈਂ ਦੇਖੀ ਹੈ ਉਸ ਦੀ ਹੈਡਲਾਈਨ ਹੈ ਕਿ ਚਾਈਨਾ's attempt to alter status quo can have repercussions. Indian envoy rubbishes Beijing's claim of sovereignty over Galwan Valley in Ladakh. ਹੁਣ ਜਿਹੜਾ ਇਹਨਾਂ ਦਾ ਐਂਬੈਸਡਰ ਹੈ ਚਾਈਨਾ ਦੇ ਵਿੱਚ, ਉਸ ਦੇ ਹਵਾਲੇ ਨਾਲ ਵਿਕਰਮ ਮਿਸਰੀ ਉਹਦਾ ਨਾਂ ਹੈ, ਉਹਨੇ ਕਿਹਾ ਕਿ ਜੀ ਬਿਲਕੁਲ ਕੋਈ ਗਲਵਾਨ ਵੈਲੀ ਦੇ ਉੱਤੇ ਚੀਨ ਦਾ ਹੱਕ ਨਹੀਂ ਹੈ। ਔਰ ਜੇ ਚੀਨ ਨੇ ਜੋ ਸਟੇਟਸ ਕੋ ਜਿਹੜੀ ਜਿਸ ਹਾਲਤ ਸੀ 2 ਮਹੀਨੇ ਪਹਿਲਾਂ, ਜ਼ਾਹਰ ਹੈ ਮਈ ਤੋਂ ਐਕਟੀਵਿਟੀ ਸ਼ੁਰੂ ਹੋ ਜਾਂਦੀ ਹੈ, ਜੇ ਉਹਦੇ 'ਚ ਤਬਦੀਲੀ ਕੀਤੀ ਤੇ ਫਿਰ ਇਸ ਦੀਆਂ ਰੀਪਰਕਸ਼ਨਸ ਹੋਣਗੀਆਂ। ਮਤਲਬ ਇਹ ਹੈ ਕਿ ਗੱਲ ਅੱਗੇ ਵਧੇਗੀ। ਟਕਰਾਅ ਨੂੰ ਜਦੋਂ ਅਸੀਂ ਕਹਿੰਦੇ ਆ, ਇਹ ਵੀ ਡਿਪਲੋਮੇਸੀ 'ਚ ਕਨਫਰੰਟੇਸ਼ਨ ਦੀ ਥਾਂ ਤੁਸੀਂ ਰੀਪਰਕਸ਼ਨ ਕਹਿੰਦੇ ਹੋ, ਉਹਦਾ ਮਤਲਬ ਕਨਫਰੰਟੇਸ਼ਨ ਹੀ ਹੁੰਦਾ। ਸੋ ਉਹਦੇ 'ਚ ਇੰਡੀਆ ਔਨ ਫਰਾਈਡੇ ਵਾਰਨਡ ਚਾਈਨਾ। ਹੁਣ ਦੇਖੋ ਕਿੰਨੀ ਕੰਟਰਡਿਕਸ਼ਨ ਹੈ। ਇੱਕ ਹਫ਼ਤੇ ਪਹਿਲਾਂ ਦੇ ਬਿਆਨ ਜਿਹਦੇ 'ਚ ਮੋਦੀ ਕਹਿੰਦਾ ਵੀ ਕੁਝ ਨਹੀਂ ਹੋਇਆ, ਹੁਣ ਇੰਡੀਆ ਔਨ ਫਰਾਈਡੇ ਵਾਰਨਡ ਚਾਈਨਾ that trying to alter the status quo on ground by resorting to force will not just damage the peace that existed on the border areas, but can also have ripples and repercussions in the broader bilateral relationship, and demanded that Beijing stop its activities in eastern Ladakh. ਹੁਣ ਇਹ ਤਾਂ ਚਲੋ ਇੰਨਾ ਤਾਂ ਮੰਨ ਲਿਆ ਉਹਨਾਂ ਨੇ ਕਿ ਸਾਡੀ ਟੈਰੀਟਰੀ ਚਲੀ ਗਈ, ਲੇਕਿਨ ਇਹ ਉਹਨਾਂ ਨੇ ਮੰਨ ਲਿਆ ਕਿ ਭਾਈ ਅਸੀਂ ਲੂਜ਼ਰ ਹੈ। ਔਰ ਹੁਣ ਚੀਨ ਇਹਦਾ ਕੀ ਜਵਾਬ ਦੇਗਾ? ਆਲਰੇਡੀ ਚਾਈਨਾ ਨੇ ਵਾਰਨ ਕੀਤਾ ਹੈ, ਉਹਨਾਂ ਦੀ ਫੋਰਨ ਮਿਨਿਸਟਰੀ ਨੇ ਵੀ ਔਰ ਦੂਜਿਆਂ ਨੇ, ਕਿ ਬਈ ਇਹ ਬੰਦ ਕਰੋ ਜੋ ਤੁਸੀਂ ਬਕਵਾਸ ਕਰ ਰਹੇ ਹੋ। ਤੁਹਾਡੀ ਫੌਜ ਨੇ ਸਾਡੇ ਇਲਾਕੇ 'ਚ ਆ ਕੇ ਪ੍ਰਵੋਕ ਕੀਤਾ, ਜਿਹਦਾ ਤੁਹਾਨੂੰ ਇਨਾਮ ਮਿਲਿਆ। ਔਰ ਇਹ ਗਲਵਾਨ ਵੈਲੀ ਤੇ ਸਾਡਾ ਪੂਰਾ ਕੰਟਰੋਲ ਹੈ। ਔਰ ਜਿਵੇਂ ਉਹਨਾਂ ਨੇ ਦੂਸਰੇ ਵੀ ਪੈਂਗੋਂਗ ਲੇਕ ਔਰ ਸਾਰੇ ਜਿਹੜੇ ਅਸੀਂ ਮੈਂਸ਼ਨ ਕੀਤੇ ਨੇ ਉਹਨਾਂ ਦੇ ਵਿੱਚ ਉਹਨਾਂ ਨੇ ਆਪਣੇ ਆ ਕੇ ਖੈਮੇ ਗੱਡੇ ਨੇ ਔਰ ਪੱਕੇ ਬੰਕਰ ਔਰ ਆਰਮਾਮੈਂਟ ਔਰ ਆਰਟਿਲਰੀ ਉਹ ਪੂਰੀ ਤਿਆਰ ਨੇ। ਮੇਰਾ ਖਿਆਲ ਹੈ ਵੀ ਉਹਨਾਂ ਦੇ ਜਿਹੜੇ ਐਕਸਪਰਟ ਵੀ ਜਿਨ੍ਹਾਂ ਦਾ ਮੈਂ ਪਹਿਲੇ ਸੈਗਮੈਂਟ 'ਚ ਹਵਾਲਾ ਦਿੱਤਾ ਹੈ, ਉਹਨਾਂ ਨੇ ਕਿਹਾ ਜੀ ਇੱਥੇ ਬੈਠੇ ਰੌਲਾ ਸਾਰੇ ਪਾ ਰਹੇ ਨੇ। ਇੱਕ ਸਟਰੀਟ ਦਾ ਇੱਕ ਲੇਮੈਨ ਦਾ ਪਰਸਪੈਕਟਿਵ ਹੁੰਦਾ ਕਿ ਮੂੰਹ ਤੋੜ ਜਵਾਬ ਦੋ, ਈਂਟ ਕਾ ਜਵਾਬ ਪੱਥਰ ਸੇ ਦੇਂਗੇ। ਕਹਿੰਦੇ ਪਹਿਲਾਂ ਤੁਸੀਂ ਮੁਕਾਬਲਾ ਕਰੋ ਕਿ ਭਾਈ ਆਪਣਿਆਂ ਦਾ ਤਾਂ ਬਹੁਤਿਆਂ ਦਾ ਮਾਈਂਡ ਸੈਟ ਇਹ ਹੈ ਕਿ ਜੇ ਉਹਨਾਂ ਦੀ 3 ਮਿਲੀਅਨ ਫੌਜ ਹੈ, ਸਾਡੀ ਵੀ 2 ਮਿਲੀਅਨ ਹੈ, ਮਿਲੀਅਨ ਅਸੀਂ ਹੋਰ ਭਰਤੀ। ਉਹਨਾਂ ਨੇ ਕਿਹਾ ਇਹ ਗਏ ਜ਼ਮਾਨੇ ਜਦੋਂ ਕਿ ਮੈਨ ਟੂ ਮੈਨ ਕਿ ਇੱਕ ਬੰਦੇ ਦੇ ਨਾਲ ਇੱਕ ਬੰਦਾ ਜਿਹਦੀ ਗਿਣਤੀ ਵੱਧ ਹੈ। ਉਹਨਾਂ ਨੇ ਕਿਹਾ ਵੀ ਇਹ ਨਾ ਅਸੀਂ ਚਾਈਨਾ ਦੇ ਕਿਤੇ ਨੇੜੇ ਤੇੜੇ ਵੀ ਨਹੀਂ ਹੈ। ਉਹਨਾਂ ਦੀ ਸਟ੍ਰੈਟਜੀ ਦਾ ਜੰਗ ਦੇ ਵਿੱਚ ਹੁੰਦੀ ਹੈ, ਟੈਕਨੀਕ ਹੁੰਦੀ ਹੈ, ਜਿਓਗ੍ਰਾਫੀਆ ਹੁੰਦਾ ਹੈ, ਤਿਆਰੀ ਹੁੰਦੀ ਹੈ। ਉਹਨਾਂ ਨੇ ਕਿਹਾ ਵੀ ਉਹਨਾਂ ਦੇ ਇਨਫਰਾਸਟ੍ਰਕਚਰ ਦੇ ਮੁਕਾਬਲੇ ਜਿਹੜੀ ਤੁਹਾਡੀ 258 ਕਿਲੋਮੀਟਰ ਦੀ ਸੜਕ ਹੈ ਉਹ ਤਾਂ 35 ਸੱਟੇ ਉੱਡ ਜਾਏ ਤੇ ਤੁਹਾਡੀ ਪਿਛਲਿਆਂ ਨਾਲ ਕੋਈ ਕਮਿਊਨੀਕੇਸ਼ਨ ਨਹੀਂ ਹੈ। ਔਰ ਵੱਡੀ ਗਿਣਤੀ ਜਿਹੜੇ ਉਹ ਭੇਜ ਰਹੇ ਨੇ ਅਲਟੀਮੇਟਲੀ ਪ੍ਰਿਜ਼ਨਰ ਆਫ ਵਾਰ ਬਣੇ ਹੋਣੇ ਨੇ ਚਾਈਨਾ ਦੇ। ਜਿਵੇਂ ਉਹਨਾਂ ਨੇ ਬਾੜ ਦੇ ਵਿੱਚ ਵੀ ਭਾਵੇਂ ਮੌਤਾਂ ਉਹਨਾਂ ਨੇ 3000 ਮੰਨੀਆਂ, ਇੰਨੇ ਕੁ ਉਹਨਾਂ ਨੇ POW ਲੈ ਲਏ ਸੀ, ਪ੍ਰਿਜ਼ਨਰ ਬਣਾ ਲਏ ਸੀ। ਔਰ ਇੱਕ ਤਰ੍ਹਾਂ ਦੀ ਪੂਰੀ ਡਿਵੀਜ਼ਨ ਜਿਹੜੀ ਫਸ ਗਈ ਸੀ ਉਹ ਵੀ ਪ੍ਰਿਜ਼ਨਰ ਬਣਨੀ ਸੀ। ਉਹ ਰਿਕੁਐਸਟ ਕਰਵਾਈ ਅਮਰੀਕਾ ਰਾਹੀਂ ਅਯੂਬ ਖਾਨ ਨੂੰ ਕਿ ਜੀ ਉਹ ਪਾਕਿਸਤਾਨ ਦੀ ਟੈਰੀਟਰੀ ਚੋਂ ਜਿਹੜਾ ਉਹ ਲੰਘ ਲੈਣ ਦਿਓ ਤੇ ਉੱਥੋਂ ਦੀ ਜਿਹੜਾ
ਲੰਘ ਕੇ ਜਿਹੜਾ ਪਾਕਿਸਤਾਨ ਚ ਗਏ ਉੱਥੋਂ ਦੇ ਇੰਡੀਆ ਹੈ, ਅਦਰਵਾਈਜ਼ ਉਹ ਵੀ ਸਾਰੇ POW ਸੀ। ਸੋ ਇਹ ਜਿਹੜਾ ਸਾਰਾ ਪਾਰਟ ਹੈ ਕਿਉਂਕਿ ਐਗਰੈਸਿਵ ਸਟਾਂਸ ਹੈ ਔਰ ਉਹਦੇ ਚ ਉਹਨਾਂ ਨੇ ਕਿਹਾ ਕਿ ਚੇਂਜ ਦਾ ਸਟੇਟਸ ਕੋ ਬਾਈ ਰਿਜ਼ੋਰਟਿੰਗ ਟੂ ਫੋਰਸ ਔਰ ਕੋਐਰਸ਼ਨ is not the right way forward. India's ambassador to China, Vikram Misri, said in an interview, so ਜ਼ਾਹਰ ਹੈ ਕਿ ਉਹ ਦੁਬਾਰਾ ਜਿਹੜੀਆਂ ਨੇ ਅੱਖਾਂ ਲਾਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਗਿੱਦੜ ਨੇ ਤਾਂ ਗਿੱਦੜ ਹੀ ਰਹਿਣਾ, ਭਾਵੇਂ ਲਾਲ ਰੰਗ ਪਾ ਦੇਣ ਅੱਖਾਂ 'ਚ ਕਿ ਜੀ ਹੁਣ ਲਾਲ ਹੋ ਗਈਆਂ, ਤਾਂ ਵੀ ਗੱਲ ਤਾਂ ਅਲਟੀਮੇਟਲੀ ਇਹ ਹੈ ਕਿ ਵੀ ਤੁਸੀਂ ਖਲੋਂਦੇ ਕਿੱਥੇ ਹੋ। ਔਰ ਇਹ ਮੈਂ ਸਮਝਦਾ ਵੀ ਜਿਵੇਂ ਜਿਹੜਾ ਝੂਠ ਬੋਲਣ ਵਾਲੇ ਹੁੰਦੇ ਨੇ, ਵੱਡਾ ਝੂਠ ਬੋਲਣ ਵਾਲੇ, ਜਿਵੇਂ ਮੈਂ ਕੱਲ ਵੀ ਕਿਹਾ ਸੀ ਵੀ ਸ਼ੇਰ ਦੀ ਸਵਾਰੀ ਹੈ, ਤੁਸੀਂ ਚੜ ਸਕਦੇ ਹੋ ਸ਼ੇਰ ਤੇ ਉਤਰ ਨਹੀਂ ਸਕਦੇ। ਹੁਣ ਤੁਸੀਂ ਇਸ ਕਿਸਮ ਦਾ ਇੱਕ ਜੰਗਜੂ ਜਿਹੜੀਆਂ ਗੱਲਾਂ ਕਰ ਕਰਕੇ ਲੋਕਾਂ ਨੂੰ ਭੜਕਾਇਆ ਹੋਇਆ, ਭੜਕਾਇਆ ਤਾਂ ਪਾਕਿਸਤਾਨ ਦੇ ਖਿਲਾਫ ਸੀ, ਉਹਨਾਂ ਨੂੰ ਤਾਂ ਇਹ ਸੀ ਕਿ ਵੀ ਚਲੋ ਪਾਕਿਸਤਾਨ ਦਾ ਤੇ ਮੁਸਲਮਾਨਾਂ ਦੇ ਖਿਲਾਫ ਨਫ਼ਰਤ, ਭਾਰਤ 'ਚ ਵੀ ਆਈਸੋਲੇਟ ਕਰ ਦਿਓ 200 ਮਿਲੀਅਨ ਮੁਸਲਮਾਨਾਂ ਨੂੰ, ਪਰ ਉਹਨਾਂ ਨੂੰ ਇਹ ਤਾਂ ਹੈ ਹੀ ਨਹੀਂ ਸੀ ਕਿ ਡਰੈਗਨ ਨੇ ਆ ਕੇ ਉੱਤੇ ਚੜ ਜਾਣਾ ਹੈ ਛਾਤੀ ਤੇ। ਹੁਣ ਇਸ ਸਾਰੇ ਚੋਰ ਜਿਹੜੇ ਚਾਈਨਾ ਨੇ ਸਟ੍ਰੈਟੇਜਿਕ ਅਲਾਈਅੰਸ ਬਣਾਏ, ਅਸੀਂ ਕੱਲ ਭੂਟਾਨ ਦੀ ਗੱਲ ਕੀਤੀ ਕਿ ਭਾਈ ਅਸਾਮ ਦੇ ਜਿਹੜਾ ਉਹ ਕਿੰਨੇ ਪਿੰਡਾਂ ਦੇ 6000 ਕਿਸਾਨ 26 ਪਿੰਡਾਂ ਦੇ ਕਹਿ ਰਹੇ ਨੇ ਸਾਡਾ ਪਾਣੀ ਬੰਦ ਕਰਤਾ। ਭੂਟਾਨ ਨੇ ਕਿਹਾ, ਉਹਨਾਂ ਨੇ ਕਲੈਰੀਫਾਈ ਕੀਤਾ ਜੀ ਨਹੀਂ 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 ਉਹ ਨਹੀਂ ਹੈ, ਕਿਉਂਕਿ COVID-19 ਹੈ, ਉੱਥੋਂ ਹੀ ਮਜ਼ਦੂਰ ਆ ਕੇ ਇੱਧਰ ਰਿਪੇਅਰ ਕਰਦੇ ਸੀ ਤੇ ਉਹ ਜਿਹੜਾ ਆਰਟੀਫੀਸ਼ੀਅਲ ਚੈਨਲ ਹੈ ਉਹਦੇ ਰਾਹੀਂ ਪਾਣੀ ਜਾਂਦਾ ਸੀ। ਪਰ ਇਹ ਬਹੁਤ ਵੱਡਾ ਧੱਕਾ ਲੱਗਾ ਉਹਨਾਂ ਨੂੰ। ਇਹ ਭੂਟਾਨ ਜਿਹਨੂੰ UN ਦਾ ਮੈਂਬਰ ਬਣਾਉਣ ਦੇ ਲਈ ਅਸੀਂ ਐਕਸਟਰਾ ਮਾਈਲ ਗਏ, ਲੈਂਡ ਲੌਕਡ ਹੈ, ਛੋਟਾ ਜਿਹਾ ਉਹ ਏਰੀਆ, ਉਹ ਵੀ ਅੱਖਾਂ ਦਿਖਾ ਰਿਹਾ। ਨੇਪਾਲ ਦਾ ਤਾਂ ਸਾਹਮਣੇ ਹੈ, ਨੇਪਾਲ ਨੇ ਤਾਂ ਇਹ ਵੀ ਉਹਨਾਂ ਨੇ ਕਿਹਾ ਝੂਠਾ ਪ੍ਰਚਾਰ ਮਤ ਕਰੋ ਕਿ ਚੀਨ ਦੇ ਨਾਲ ਸਾਡਾ ਕੋਈ ਟਕਰਾਅ ਚੱਲ ਰਿਹਾ। ਪਰ ਜਿਹੜੀ ਇੱਕ ਖਬਰ ਭੂਟਾਨ ਦੇ ਹਵਾਲੇ ਨਾਲ ਇਹਦੇ ਨਾਲ ਲੱਗਦੀ ਆਈ, ਜਿਹਨੇ ਦੱਸ ਦਿੱਤਾ ਹੈ ਕਿ ਭਾਈ ਉਹ ਕੱਲਾ ਪਾਣੀ ਦੇ ਬੰਦ ਕਰਨ ਦਾ ਮਾਮਲਾ ਨਹੀਂ ਸੀ, ਔਰ ਇਹ ਖਬਰ ਹੈ ਭੂਟਾਨ ਐਂਡਸ ਫ੍ਰੀ ਐਂਟਰੀ ਫॉर ਇੰਡੀਅਨ ਟੂਰਿਸਟ। ਜਿਵੇਂ ਅਸੀਂ ਕਿਹਾ ਸੀ ਕਿ ਭੂਟਾਨ ਬਹੁਤ ਖੂਬਸੂਰਤ ਇਲਾਕਾ ਹੈ, ਬਹੁਤ ਸਾਫ਼ ਹਵਾ ਹੈ, ਲੋਕ ਵੀ ਖੁਸ਼ ਨੇ ਔਰ ਬੁੱਧ ਧਰਮ ਨੂੰ ਮੰਨਣ ਵਾਲੇ। ਹੁਣ ਇੱਕ ਗੱਲ ਦਾ ਜਿਹੜਾ ਧਿਆਨ ਰੱਖਣ ਦੀ ਲੋੜ ਹੈ ਵੀ ਨੇਪਾਲ ਤਾਂ ਧਰਮ ਦੇ ਮਾਮਲੇ 'ਚ ਹਿੰਦੂ ਸੀ, ਉਹਨਾਂ ਦੀ ਜ਼ਬਾਨ ਵੀ ਨੇਪਾਲੀ ਦੇ ਉੱਤੇ ਬੰਗਲਾ ਦਾ ਜਾਂ ਸੰਸਕ੍ਰਿਤ ਦਾ ਜਾਂ ਹਿੰਦੀ ਦਾ ਅਸਰ ਹੈ, ਲੇਕਿਨ ਭੂਟਾਨ ਤਾਂ ਬੁੱਧਿਸਟ ਹੈ, ਉਹਨਾਂ ਦੀ ਜ਼ਬਾਨ ਉਹ ਤਾਂ ਰੀਸ ਵਾਈਜ਼ ਵੀ ਔਰ ਜ਼ਬਾਨ ਔਰ ਮਜ਼ਹਬ ਵਾਈਜ਼ ਵੀ ਉਹਨਾਂ ਦਾ ਤਾਂ ਕੋਈ ਸੰਬੰਧ ਨਹੀਂ ਹੈ। ਸੋ ਇਹ ਜਿਹੜਾ ਸਾਰਿਆਂ ਦਾ ਰਿਬੈਲੀਅਨ ਇੱਕ ਇੱਕ ਕਰਕੇ ਹੋ ਰਿਹਾ ਹੈ, ਉਹਨਾਂ ਨੂੰ ਹਿੰਦੂਤਵਾ ਦਾ ਏਜੰਡਾ ਸਮਝ ਆਉਣਾ ਸ਼ੁਰੂ ਹੋ ਗਿਆ ਕਿ ਵੀ ਜੇ ਇਹਨਾਂ ਨੇ ਉੱਥੇ 200 ਮਿਲੀਅਨ ਮੁਸਲਮਾਨਾਂ ਦਾ ਇਹ ਹਾਲ ਕਰ ਦਿੱਤਾ ਹੈ ਔਰ 30 ਮਿਲੀਅਨ ਸਿੱਖਾਂ ਦਾ ਕੀ ਹਾਲ ਕੀਤਾ, ਤੇ ਅਸੀਂ ਤਾਂ ਛੋਟਾ ਜਿਹਾ ਇਲਾਕਾ, ਸਾਨੂੰ ਤਾਂ ਜਦੋਂ ਮਰਜ਼ੀ ਆ ਕੇ ਓਵਰਰਨ ਕਰਕੇ ਸਾਨੂੰ ਵੀ ਗਊ ਮੂਤਰ ਪਿਆ ਦੇਣਗੇ। ਸੋ ਉਹਨਾਂ ਨੇ ਹੁਣ ਜਿਹੜਾ ਨੈਕਸਟ ਸਟੈਪ ਭੂਟਾਨ ਨੇ ਲਿਆ, ਉਹਨਾਂ ਨੇ ਇਹ ਕਿਹਾ, ਔਰ ਇਹ ਨਵੀਂ ਦਿੱਲੀ ਦੀ ਡੇਟਲਾਈਨ ਨਾਲ ਖਬਰ ਹੈ, ending decades of free entry to Indian tourists visiting Bhutan, the government in Thimphu has decided to levy a daily 1200 rupees $17 fee for regional tourists from India, the Maldives and Bangladesh beginning July 2020। ਉਹ ਬਹੁਤਾ ਵਕਤ ਨਹੀਂ ਪਾਇਆ, ਅੱਜ 26 ਜੂਨ ਹੈ ਤੇ ਉਹਨਾਂ ਨੇ ਕਿਹਾ ਜੀ ਜੁਲਾਈ ਮਹੀਨਾ ਹਫ਼ਤੇ ਬਾਅਦ ਜਿਹੜਾ ਵੀ ਟੂਰਿਸਟ ਤੁਹਾਡੇ ਇੰਡੀਆ ਚੋਂ ਆਏਗਾ, ਬੰਗਲਾਦੇਸ਼ ਚੋਂ ਕਿਹਨੇ ਆਣਾ ਜਾਂ ਮਿਆਂਮਾਰ ਦੇ ਵਿਚਾਰੇ ਕਿੱਥੋਂ ਆਉਂਦੇ ਨੇ, ਇਹ ਭਾਰਤਾਂ ਨੂੰ ਪਰੇ ਉਹਨਾਂ ਨੇ ਦੋ ਦੇਸ਼ ਨਾਲ ਜੋੜਤੇ ਕਿ ਜੀ ਕੱਲ ਨੂੰ ਇਹ ਨਾ ਕਹਿਣ। ਉਹਨਾਂ ਨੇ ਕਿਹਾ ਵੀ ਜਿਹੜਾ ਭਾਰਤ ਤੋਂ ਅੱਗੇ ਕੋਈ ਵੀਜ਼ਾ ਫੀ ਨਹੀਂ ਸੀ ਇੰਟਰਨਲ ਉਹਨਾਂ ਨੂੰ ਟੂਰਿਸਟ ਦੇ ਤੌਰ ਤੇ, ਇਸ ਲਈ ਤੁਰੇ ਵੀ ਹੁੰਦੇ ਸੀ ਕਿ ਵੀ ਉਹ ਇਵੇਂ ਹੀ ਹੈ ਜਿਵੇਂ ਤੁਸੀਂ ਸ੍ਰੀਨਗਰ ਚਲੇ ਗਏ, ਸ਼ਿਮਲਾ ਚਲੇ ਗਏ, ਇਵੇਂ ਹੀ ਜਿਹੜਾ ਤੁਸੀਂ ਭੂਟਾਨ ਚਲੇ ਗਏ। ਸੋ ਉਹਨਾਂ ਨੇ ਕਿਹਾ ਵੀ ਹੁਣ 1200 ਰੁਪਈਆ ਇੰਡੀਅਨ ਫੀ, ਅਮਰੀਕਨ $17 ਫੀ ਜਿਹੜੇ ਇੰਡੀਆ ਤੋਂ ਟੂਰਿਸਟ ਹੋਣਗੇ ਔਰ ਜੁਲਾਈ ਤੋਂ ਲਾਗੂ ਹੈ। The fee called a sustainable development fee is meant to help the government deal with burgeoning numbers of tourist traffic, which it is seeking to regulate through a new tourism policy। ਹਾਲਾ ਉਹਨਾਂ ਨੇ ਡਿਸਾਈਡ ਕੀਤਾ ਹੈ ਵੀ ਇੰਨੇ ਆ ਸਕਦੇ ਨੇ। ਉਹਨਾਂ ਨੇ ਕਿਹਾ ਜੀ ਬਹੁਤ ਆ ਰਹੇ ਨੇ, ਸੋ ਅਸੀਂ ਇਹ ਫੀਸ ਰੱਖ ਦਿੱਤੀ ਹੈ ਤਾਂ ਕਿ ਨੰਬਰ ਉਹ ਘਟ ਜਾਣ। ਔਰ ਉਹਨਾਂ ਨੇ ਟੂਰਿਜ਼ਮ ਲੈਵੀ ਐਂਡ ਐਗਜ਼ੈਂਪਸ਼ਨ ਬਿੱਲ ਔਰ ਭੂਟਾਨ 2020 ਇਹ ਹੁਣੇ ਹੀ ਬਿੱਲ ਪਾਸ ਕੀਤਾ, ਕਿਉਂਕਿ ਆਜ਼ਾਦ ਮੁਲਕ ਹੈ, UN ਦਾ ਮੈਂਬਰ ਹੈ ਔਰ ਕੋਈ ਵੀ ਫੀ ਲਾਉਣ ਤੋਂ ਪਹਿਲਾਂ ਉਹਨਾਂ ਨੇ ਉਹਨੂੰ ਕਾਨੂੰਨ ਬਣਾਇਆ
ਔਰ ਉਹਨਾਂ ਨੇ ਕਿਹਾ ਕਿ ਵੀ ਜਿਹੜੇ ਫੋਰਨ ਟੂਰਿਸਟ ਨੇ ਬਾਕੀ ਉਹਨਾਂ ਤੋਂ ਅਸੀਂ $65 ਲੈਂਦੇ ਹਾਂ, ਜਿਹਨੇ ਅਮਰੀਕਾ ਕੈਨੇਡਾ ਤੋਂ ਜਾਣਾ, ਤੁਹਾਡੇ ਤੋਂ ਅਸੀਂ $17 ਲਵਾਂਗੇ, ਤਾਂ ਕਿ ਇਹਦੇ ਨਾਲ ਜਿਹੜਾ ਹੈ ਸਾਡਾ ਥੋੜੇ ਖਰਚੇ ਵੀ ਪੂਰੇ ਹੋਣ। ਔਰ ਇਸ ਸਾਰੇ ਦੇ ਨਾਲ ਜਿਹੜਾ ਨਾਲ ਦੀ ਨਾਲ ਖਬਰ ਲੱਗੀ ਹੋਈ ਹੈ ਕਿ ਭਾਈ ਜਿਹੜੇ ਟੂਰ ਆਪਰੇਟਰਸ ਅਨਹੈਪੀ, ਕਿ ਵੀ ਇਹਦੇ ਨਾਲ ਜਿਹੜੀ ਉੱਥੇ ਉਹਨਾਂ ਦੀ ਟੂਰਿਸਟ ਇੰਡਸਟਰੀ ਵਾਲੇ ਟੂਰ ਆਪਰੇਟਰ ਭੂਟਾਨ ਲੈ ਕੇ ਜਾਂਦੇ ਸੀ, ਉਹ ਜਿਹੜੇ ਨੇ ਬੜੇ ਨਾਖੁਸ਼ ਨੇ ਕਿ ਭਾਈ ਇਹ ਸਾਡੇ ਨਾਲ ਕੀ ਕਰ ਦਿੱਤਾ ਹੈ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਇਹ ਭੂਟਾਨ ਨੇ ਦੂਸਰਾ ਮੈਸੇਜ ਪਹਿਲਾਂ ਪਾਣੀ ਰੋਕ ਕੇ ਅਸਾਮ ਦਾ ਹੁਣ ਇਹ ਵੀ ਦੇ ਦਿੱਤਾ ਔਰ ਦੱਸ ਦਿੱਤਾ ਹੈ ਕਿ ਵੀ ਸਾਡੀ ਫੋਰਨ ਪਾਲਿਸੀ ਔਰ ਇੰਟਰਨਲ ਪਾਲਿਸੀ ਹੁਣ ਤੁਹਾਡੇ ਥੱਲੇ ਨਹੀਂ ਹੈ, ਅਸੀਂ ਇੰਡੀਪੈਂਡੈਂਟਲੀ ਜੋ ਚਾਹਾਂਗੇ ਉਹ ਕਰਾਂਗੇ। ਔਰ ਅਸੀਂ ਜਿਵੇਂ ਕਿ ਕੱਲ ਵੀ ਆਪਣੇ ਕੁਝ ਵਿਊਅਰਸ ਦੀਆਂ ਲਿਖਤਾਂ ਉਹਨਾਂ ਦੇ ਕਮੈਂਟਸ ਡਿਸਕਸ ਕੀਤੇ ਸੀ ਔਰ ਅਸੀਂ ਇਹਨੂੰ ਰੈਗੂਲਰ ਫੀਚਰ ਬਣਾਉਣਾ ਚਾਹੁੰਦੇ ਹਾਂ, ਭਾਵੇਂ ਅਖੀਰਲੇ ਸੈਗਮੈਂਟ 'ਚ ਥੋੜਾ ਥੋੜਾ ਕਰਕੇ। ਔਰ ਜਿਵੇਂ ਅਸੀਂ TV 84 ਦੀ ਪਰਫਾਰਮੈਂਸ ਬਾਰੇ ਜਾਂ ਕੀ ਤਬਦੀਲੀਆਂ ਹੋਣ ਇਸ ਦੇ ਉੱਤੇ ਕੀਤਾ ਸੀ ਔਰ ਸਾਡੇ ਬੇਟੀ ਕੁਲਰਾਜ ਕੌਰ ਨੇ ਆਸਟ੍ਰੇਲੀਆ ਤੋਂ ਲਿਖਿਆ, ਉਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਯੂ ਆਰ ਮਾਈ ਰੋਲ ਮਾਡਲ। My father passed away when I was 3 years old, but for the last 7 years, I always wish I am your daughter in real life and aromatic life. So never ever think about of stopping your work. क्योंकि TV 84 ਆਸਟ੍ਰੇਲੀਆ ਦੇ ਵਿੱਚ ਵੀ TV ਚੈਨਲਸ ਦੇ ਉੱਤੇ ਵੀ ਚੱਲਦਾ ਹੈ, ਪਲੱਸ ਬਾਕੀ ਤਾਂ ਗੈਜਟਸ ਹੈ ਹੀ ਨੇ। ਸੋ ਮੈਂ ਹੁਣ ਇਹਦੇ ਲਈ ਉਹਨਾਂ ਦਾ ਬੀਬੀ ਕੁਲਰਾਜ ਕੌਰ ਜਿਹੜੇ ਸਾਡੇ ਨਾਲ ਰਾਬਤੇ 'ਚ ਵੀ ਰਹੇ, ਹੁਣ ਕੁਛ ਅਰਸੇ ਤੋਂ ਉਹਨਾਂ ਦਾ ਆਨੰਦ ਕਾਰਜ ਹੋ ਗਿਆ ਔਰ ਸ਼ਾਇਦ ਕਾਫੀ ਰੁਝੇਵੇਂ 'ਚ ਹੋਣਗੇ, ਪਰ ਆਲ ਆਫ ਅ ਸਡਨ ਜਦੋਂ ਮੈਂ ਉਹਨਾਂ ਦੀ ਇਹ ਲਿਖਤ ਜਿਹੜੀ ਫੇਸਬੁੱਕ ਤੇ ਵੀ ਔਰ ਕਮੈਂਟ 'ਚ ਵੀ ਦੇਖੀ, ਸੋ ਦੇਖੋ ਅਸੀਂ ਕਿਤੇ ਜਾਣ ਵਾਲੇ ਨਹੀਂ ਹੈ, ਅਸੀਂ ਤਾਂ ਇਸ ਸਾਰੇ ਨੂੰ ਇੰਪਰੂਵ ਕਰਨ ਦੀ ਲਾਈਨ ਦੇ ਥੱਲੇ। ਔਰ ਜ਼ਾਹਰ ਹੈ ਕਿ ਕਈ ਵਾਰ ਜਦੋਂ ਇੱਕ ਕਿਸਮ ਦਾ ਦਬਾਅ ਵੀ ਬਣਦਾ ਹੈ ਤੇ ਅਸੀਂ ਵੀ ਇਹ ਜਾਣਨਾ ਚਾਹੁੰਦੇ ਹੁੰਦੇ ਹਾਂ ਕਿ ਭਾਈ ਜਿਹੜੀ ਸਾਰੀ ਐਕਟੀਵਿਟੀ ਜਾਂ ਪਰਫਾਰਮੈਂਸ ਹੈ ਉਹਦੇ ਬਾਰੇ ਸਾਡੇ ਵਿਊਅਰ ਕਿਵੇਂ ਸੋਚਦੇ ਨੇ। ਸੋ ਤੁਹਾਡੀਆਂ 2 ਦਿਨ ਦੀਆਂ ਸਾਰਿਆਂ ਦੀਆਂ ਲਿਖਤਾਂ ਨੇ ਬੜਾ ਸਾਨੂੰ ਹੌਸਲਾ ਵੀ ਦਿੱਤਾ ਹੈ ਔਰ ਅਸੀਂ ਤੁਹਾਡੇ ਪਿਆਰ ਨਾਲ ਤੁਹਾਡੇ ਸਹਿਯੋਗ ਨਾਲ ਜਿਹੜਾ ਇਸ ਨੂੰ ਬੁਲੰਦੀਆਂ ਤੱਕ ਲਿਜਾਣ ਦਾ ਹਮੇਸ਼ਾ ਹੀ ਸਾਡਾ ਰਿਜ਼ੋਲਵ ਰਿਹਾ। ਤੁਸੀਂ ਸਾਰੇ ਸਾਡੇ ਨਾਲ ਹੋ। ਸੋ ਬੇਟਾ ਕੁਲਰਾਜ ਕੌਰ ਬਹੁਤ ਬਹੁਤ ਸ਼ੁਕਰੀਆ ਆਪਣੀ ਇਸ ਭਾਵਕ ਤੁਹਾਡੀ ਲਿਖਤ ਦੇ ਲਈ। ਔਰ ਇਸੇ ਤਰ੍ਹਾਂ ਅਲੀ ਮੂਸਾ ਜੀ ਨੇ ਲਿਖਿਆ, ਡਾਕਟਰ ਸਾਹਿਬ ਥੈਂਕਸ ਅਗੇਨ ਫॉर ਗਾਈਡਿੰਗ ਮੀ when I was little confused on Prime Minister Imran Khan's statement in National Assembly when almost all intellectual of Pakistani TV channels are bashing Imran Khan on his statement, but your analysis showed that your approach is quite rational and different from the masses. Russia and America both were invaders while Afghans were fighting for their homeland. Due to their consistent commitment for freedom against world superpowers, Osama bin Laden and other Muslims around the world came to Afghanistan to support Afghan Muslims. If we call Afghans as freedom fighters, then how can we call their supporters terrorists? Thanks again for guiding me when I was engulfed with doubts. ਕੱਲ ਅਸੀਂ ਸੈਗਮੈਂਟ ਅਸੀਂ ਕੀਤਾ ਸੀ ਕਿ ਇਮਰਾਨ ਖਾਨ ਔਰਾਂ ਦੀ ਜਿਹੜੀ ਪਾਰਲੀਮੈਂਟ ਦੇ ਵਿੱਚ ਸਪੀਚ ਹੈ ਜਿਹਦੇ ਚ ਉਹਨਾਂ ਨੇ ਉਸਾਮਾ ਬਿਨ ਲੈਡਨ ਦੇ ਹਵਾਲੇ ਨਾਲ ਇੱਕ ਵਾਰ ਕਿਲਡ ਕਿਹਾ ਫਿਰ ਸ਼ਹੀਦ ਕਿਹਾ ਔਰ ਉਹਨਾਂ ਨੇ ਅਸਲ ਗੱਲ ਤਾਂ ਅਮਰੀਕਾ ਦੀ ਕੀਤੀ ਕਿ ਭਾਈ ਅਸੀਂ 70,000 ਬੰਦਾ ਮਰਵਾਇਆ, ਉਸ ਵਾਰ ਦੇ ਵਿੱਚ ਸਾਥ ਦਿੱਤਾ ਔਰ ਸਾਨੂੰ ਹੀ ਦਹਿਸ਼ਤਗਰਦ ਬਣਾਇਆ ਔਰ ਇਸ ਕਿਸਮ ਦਾ ਐਕਸ਼ਨ ਕਰਦੇ ਆ ਸਾਡੀ ਟੈਰੀਟਰੀ ਦੇ ਵਿੱਚ ਆ ਕੇ ਕੀਤਾ ਔਰ ਕਿਸੇ ਨੂੰ ਦੱਸਿਆ ਪੁੱਛਿਆ ਨਹੀਂ ਹੈ। ਔਰ ਭਾਰਤੀ ਮੀਡੀਆ ਨੇ ਇਸ ਦੇ ਉੱਤੇ ਰਾਦਰ ਜਿਹੜੀ ਅਸਲੀ ਗੱਲ ਸੀ ਉਹ ਮੈਸੇਜ ਤੁਹਾਡੇ ਲਈ ਵੀ ਸੀ ਭਾਰਤੀਓ ਕਿ ਭਾਈ ਤੁਸੀਂ ਜਿਵੇਂ ਅਮਰੀਕਾ ਦੇ ਪਿੱਛੇ ਲੱਗੇ ਹੋ ਸਾਡੇ ਤੋਂ ਜ਼ਿਆਦਾ ਤੇ ਤੁਸੀਂ ਕੁਰਬਾਨੀ ਨਹੀਂ ਕਰ ਸਕਣੀ, ਤੇ ਜੇ ਸਾਡੇ ਨਾਲ ਇਹ ਹੋਇਆ ਤਾਂ ਦੇਖੋ ਤੁਹਾਡੇ ਨਾਲ ਕੀ ਹੋਣਾ। ਲੇਕਿਨ ਮੈਂ ਸਮਝਦਾ ਵੀ ਅਸੀਂ ਬੇਸ਼ੱਕ ਇਹ ਸਮਝਦੇ ਹਾਂ ਕਿ ਕਿਤੇ ਵੀ ਬੇਗੁਨਾਹ ਦਾ ਮਾਰਿਆ ਜਾਣਾ ਕੋਈ ਵੀ ਕਰੇ ਉਹਨੂੰ ਹਮੇਸ਼ਾ ਅਸੀਂ ਕੰਡੈਮ ਕਰਦੇ, ਪਰ ਜਿਸ ਕੰਟੈਕਸਟ ਦੇ ਵਿੱਚ ਜਦੋਂ ਗੱਲ ਹੁੰਦੀ ਹੈ ਫਿਰ ਸਾਨੂੰ ਗੱਲ ਦੀ ਤਹਿ ਤੱਕ ਜਾ ਕੇ ਜੜ ਤੱਕ ਪਹੁੰਚ ਕੇ ਇਹ ਸਾਨੂੰ ਦੇਖਣਾ ਬਣਦਾ ਹੈ ਕਿ ਭਾਈ ਇਹ ਮਜ਼ਹਬ ਨੂੰ ਸਿਆਸੀ ਪਿੜ ਦੇ ਵਿੱਚ ਕੌਣ ਲਿਆਇਆ, ਕਿਵੇਂ ਸੋਵੀਅਤ ਯੂਨੀਅਨ ਦੇ ਖਿਲਾਫ
ਮੁਜਾਹਿਦੀਨ ਦਾ ਹੋਲੀ ਵਾਰੀਅਰ ਲਫ਼ਜ਼ ਘੜਿਆ, ਕਿਵੇਂ ਜਿਹਾਦ ਦੀ ਕਾਲ ਦਿੱਤੀ ਗਈ। ਉਹ ਤਾਂ ਅਮਰੀਕਨ ਆਪਰੇਸ਼ਨ ਸੀ, ਪਾਕਿਸਤਾਨ ਨੇ ਤਾਂ ਜੁਆਇਨ ਕੀਤਾ, ਟੈਰੀਟਰੀ ਪਾਕਿਸਤਾਨ ਦੀ ਵਰਤੀ ਗਈ, ਉਹਦਾ ਨਤੀਜਾ ਦਹਿਸ਼ਤਗਰਦੀ ਪਾਕਿਸਤਾਨ ਦੀਆਂ ਬਰੂਹਾਂ ਲੰਘ ਕੇ ਉਹਨਾਂ ਦੇ ਅੰਦਰ ਆਈ, ਫਿਰ ਤੁਸੀਂ ਉਹਨਾਂ ਨੂੰ ਅਬੈਂਡਨ ਕਰ ਦਿੱਤਾ। ਔਰ ਜੇ ਉਹਦੇ ਚ ਕੋਈ ਗੁੱਸਾ ਖਾ ਕੇ ਆਪਣੇ ਤੌਰ ਤੇ, ਔਰ ਜ਼ਾਹਰ ਹੈ ਕਿ ਜੇ ਅੱਜ ਅਮਰੀਕਾ ਨੇ ਤਾਲਿਬਾਨ ਦੇ ਨਾਲ ਗੱਲਬਾਤ ਤੋਰੀ, ਬਰਾਬਰ ਦੀ ਸਟੇਜ ਤੇ ਬੈਠ ਕੇ ਬਰਾਬਰ ਦੀ ਟੇਬਲ ਤੇ ਮੁਆਹਿਦਾ ਕੀਤਾ, ਤੇ ਜਿਹੜਾ ਪਹਿਲਾ ਨੋਸ਼ਨ ਤਾਲਿਬਾਨ ਬਾਰੇ ਦਹਿਸ਼ਤਗਰਦੀ ਦਾ ਬਣਾਇਆ ਹੋਇਆ ਸੀ, ਉਹ ਤਾਂ ਇਹਨਾਂ ਨੇ ਆਪ ਹੀ ਤੋੜਿਆ, UN ਦੀਆਂ ਲਿਸਟਾਂ ਚੋਂ ਵੀ ਉਹਨਾਂ ਨੂੰ ਕੱਢਿਆ ਟੈਰਰਿਜ਼ਮ ਦੀ, ਔਰ ਉਹ ਬਰਾਬਰ ਦੇ ਜਿਹੜੇ ਨੇ ਉਹਨਾਂ ਦੇ ਨਾਲ ਸਮਝੌਤਾ ਕੀਤਾ, ਕਿਉਂਕਿ ਉਹ ਆਪਣੀ ਲੈਂਡ ਦੇ ਉੱਤੇ ਲੜ ਰਹੇ ਸੀ। ਸੋ ਇਸੇ ਤਰ੍ਹਾਂ ਜਿਹੜੇ ਉਹਨਾਂ ਦੀ ਹਮਾਇਤ ਤੇ ਗਏ ਉਸ ਪੀਰੀਅਡ ਦੇ ਵਿੱਚ, ਕਿਸੇ ਨੂੰ ਕੋਈ ਸੁਪਨਾ ਥੋੜੀ ਆਣਾ ਸੀ ਕਿ ਭਾਈ ਉੱਥੇ ਜਿਹੜਾ ਉਹਨਾਂ ਨੇ ਜਾਣਾ। ਉਹ ਮਾਹੌਲ ਕ੍ਰੀਏਟ ਕੀਤਾ ਗਿਆ 79 ਤੋਂ ਬਾਅਦ 80s ਦੇ ਵਿੱਚ, ਜਿਹਦੇ ਚ ਬਹੁਤ ਸਾਰੇ ਸਾਕਿਨ ਹੋਏ, ਕੁਛ ਜਿਹੜੇ ਨੇ ਉਹਨਾਂ ਨੂੰ ਸਮਝ ਆਈ, ਲੇਕਿਨ ਕੁਛ ਜਿਹੜੇ ਨੇ ਉਹ ਫਿਰ ਇੱਕ ਰਿਵੈਂਜ ਦੇ ਰਸਤੇ ਤੇ ਆਏ। ਸੋ ਕੁੱਲ ਮਿਲਾ ਕੇ ਅਲੀ ਮੂਸਾ ਜੀ, ਤੁਹਾਡਾ ਸ਼ੁਕਰੀਆ, ਤੁਸੀਂ ਇਸ ਗੱਲ ਦੇ ਲਈ ਸਾਨੂੰ ਕ੍ਰੈਡਿਟ ਦਿੰਦੇ ਹੋ। ਪਰ ਮੈਂ ਸਮਝ ਰਿਹਾ ਵੀ ਕੋਈ ਵੀ ਇਮਾਨਦਾਰੀ ਦੇ ਨਾਲ ਜਦੋਂ ਇਸ ਸਾਰੇ ਮੁੱਦੇ ਦੇ ਉੱਤੇ ਵਿਚਾਰ ਕਰੇਗਾ, ਔਰ ਇਮਰਾਨ ਖਾਨ ਉਹਨਾਂ ਦੀ ਇਸ ਦੇ ਉੱਤੇ ਕੰਸਿਸਟੈਂਟ ਪਾਲਿਸੀ ਰਹੀ ਹੈ ਕਿ ਦਿਸ ਇਜ਼ ਨਾਟ ਆਵਰ ਵਾਰ, ਨਹੀਂ ਤੁਸੀਂ ਆਪ ਆ ਕੇ ਉਸ ਸਾਰੇ ਦਾ ਨੂੰ ਹੈਡ ਕੀਤਾ, ਔਰ ਫਿਰ ਤੁਸੀਂ ਬਲੇਮ ਗੇਮ ਦੇ ਵਿੱਚ ਬਜਾਏ ਕਿ ਤੁਸੀਂ ਕ੍ਰੈਡਿਟ ਦਿੰਦੇ ਕਿ ਭਾਈ ਤੁਹਾਡੀ 70,000 ਤੁਹਾਡਾ ਬੰਦਾ ਮਰਿਆ, ਤੁਹਾਡੇ ਕਿੰਨੇ ਬਿਲੀਅਨ, ਕਿੰਨੇ 100 ਬਿਲੀਅਨ ਡਾਲਰ ਦੀ ਤਬਾਹੀ ਹੋਈ ਹੈ। ਔਰ ਅੱਜ ਵੀ ਪਾਕਿਸਤਾਨ ਦੀ ਫੌਜ ਨੇ ਬੜੀ ਮਿਹਨਤ ਕਰਕੇ ਉਹ ਸਵਾਤ ਦਾ ਇਲਾਕਾ ਹੋਏ, ਨਾਰਥ ਵਜ਼ੀਰਿਸਤਾਨ, ਸਾਊਥ ਵਜ਼ੀਰਿਸਤਾਨ ਹੋਏ, ਜਿਵੇਂ ਇੰਡੀਅਨ ਏਜੰਸੀਆਂ ਔਰ ਮਲਟੀਪਲ ਉੱਥੇ ਕਈ ਕੰਟਰੀਜ਼ ਦੀਆਂ ਏਜੰਸੀਆਂ ਇਨਵੋਲਵ ਸੀ, ਉਹਨਾਂ ਨੇ ਪਾਕਿਸਤਾਨ ਦੇ ਵਿੱਚ ਮਸੀਤਾਂ 'ਚ ਧਮਾਕੇ, ਦਰਗਾਹਾਂ 'ਚ ਧਮਾਕੇ, ਬਾਜ਼ਾਰਾਂ 'ਚ ਧਮਾਕੇ, ਉਹ ਸਾਰੀ ਦਹਿਸ਼ਤਗਰਦੀ ਦੇ ਲਈ ਕੌਣ ਜ਼ਿੰਮੇਵਾਰ ਹੈ? ਜੇ ਕੋਈ ਇੰਟਰਨੈਸ਼ਨਲ ਕਮਿਸ਼ਨ ਬੈਠੇ ਤੇ ਉਸ ਸਾਰੇ ਦੇ ਸਾਹਮਣੇ ਹੋਏ ਤੇ ਫਿਰ ਗੱਲ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਏਗਾ। ਉਦੋਂ ਤੱਕ ਜਿਹਦਾ ਜਿਹੜਾ ਪਰਸਪੈਕਟਿਵ ਹੈ ਉਹਨੂੰ ਰਹਿਣ ਦਿਓ। ਤੁਹਾਨੂੰ ਜਾਂ ਸਾਨੂੰ ਕੀ ਹੱਕ ਹੈ ਕਿ ਭਾਈ ਅਸੀਂ ਜਿਹੜਾ ਉਹ ਕਿਸੇ ਬਾਰੇ ਕੋਈ, ਠੀਕ ਹੈ ਹਰ ਇੱਕ ਹਕੂਮਤ ਵਰਤਦੀ ਹੈ, ਵਰਤ ਕੇ ਜਿਹੜੀ ਉਹ ਸੁੱਟ ਦਿੰਦੀ ਹੈ, ਔਰ ਬਾਅਦ ਦੇ ਵਿੱਚ ਉਹਦਾ ਜੋ ਮਰਜ਼ੀ ਨੈਰੇਟਿਵ ਬਣਾ ਲੈਣ। ਔਰ ਮੈਂ ਜਿਹੜਾ ਇਸ ਨੂੰ ਕਲੋਜ਼ ਕਰਨ ਤੋਂ ਪਹਿਲਾਂ, ਜਿਵੇਂ ਅਸੀਂ ਸਾਡੇ ਦਰਸ਼ਕਾਂ ਵੱਲੋਂ ਇਹ ਪਸੰਦ ਵੀ ਕੀਤਾ ਜਾਂਦਾ ਹੈ, ਹਾਲਾਂਕਿ ਅਸੀਂ ਪੂਰਾ ਵਕਤ ਨਹੀਂ ਦੇ ਪਾ ਰਹੇ ਇਸ ਰੂਹਾਨੀਅਤ ਦੇ ਸੈਗਮੈਂਟ ਨੂੰ, ਆਉਣ ਵਾਲੇ ਪੀਰੀਅਡ 'ਚ ਅਸੀਂ ਥੋੜਾ ਵਕਤ ਵੀ ਦੇਖਾਂਗੇ ਵੀ ਕਿਵੇਂ ਇਹਨੂੰ ਅਸੀਂ ਐਡਜਸਟ ਕਰਨਾ। ਦੋ ਸ਼ਲੋਕ ਬਾਬਾ ਫਰੀਦ ਗੰਜ ਸ਼ੱਕਰ ਦੇ ਜਿਹੜੇ ਇਸ ਗੱਲ ਵੱਲ ਇਸ਼ਾਰਾ ਕਰਦੇ ਨੇ ਕਿ ਰੱਬ ਨੂੰ ਮਿਲਣ ਤੋਂ ਪਹਿਲਾਂ, ਰੱਬ ਨੂੰ ਮਿਲਣ ਦੀ ਤਾਂਘ, ਰੱਬ ਨੂੰ ਮਿਲਣ ਦੀ ਤੜਫ, ਜਿਸ ਦੇ ਲਈ ਲਫ਼ਜ਼ ਜਿਹੜਾ ਉਹ ਬਿਰਹਾ ਅਸੀਂ ਇਸਤੇਮਾਲ ਕਰਦੇ ਹਾਂ, ਥੋੜੇ ਬਹੁਤ ਫਰਕ ਦੇ ਨਾਲ ਉਰਦੂ ਔਰ ਬਾਕੀ ਜ਼ਬਾਨਾਂ 'ਚ ਵੀ ਇਹ ਹੈ। ਔਰ ਜਿਹੜਾ ਮਿਲਾਪ ਹੈ ਉਹਦੇ ਲਈ ਅਸੀਂ ਪੰਜਾਬੀ 'ਚ ਵਸਲ ਕਹਿੰਦੇ, ਔਰ ਉਰਦੂ 'ਚ ਵਿਸਾਲੇ ਯਾਰ ਜਿਹਨੂੰ ਗਾਲਬ ਨੇ ਕਿਹਾ, ਉਹ ਵੀ ਮਿਲਾਪ ਦਾ ਨਾਂ ਹੈ। ਔਰ ਬਾਬਾ ਫਰੀਦ ਦੁਨੀਆ ਦੇ ਵਿੱਚ ਅਸੀਂ ਜਿਹੜੇ ਜੀਣ ਵਾਲੇ, ਰਹਿਣ ਵਾਲੇ ਲੋਕ ਹੈ, ਉਹ ਕਿਵੇਂ ਇੱਕ ਫਿਕਰ ਦੇ ਆਲਮ ਵਿੱਚ ਜਿਉਂਦੇ ਹੈ। ਡੇ ਟੂ ਡੇ ਲਾਈਫ ਸਾਡੀ ਫਿਕਰਾਂ ਦੀ, ਚਿੰਤਾ ਦੀ, ਗਮਾਂ ਦੀ ਜ਼ਿੰਦਗੀ ਹੈ, ਔਰ ਇਸ ਦਾ ਸੋਲੂਸ਼ਨ ਹੱਲ ਰੱਬ ਦੇ ਨਾਲ ਵਸਲ ਹੈ, ਰੱਬ ਦੇ ਨਾਲ ਮਿਲਾਪ ਹੈ। ਪਰ ਉਸ ਮਿਲਾਪ ਦੇ ਲਈ ਬਿਰਹਾ ਪੈਦਾ ਹੋਣਾ, ਤੜਫ ਪੈਦਾ ਹੋਣਾ, ਇੱਕ ਪੈਂਗਸ ਆਫ ਸੈਪਰੇਸ਼ਨ ਜਿਹਨੂੰ ਕਹਿੰਦੇ ਨੇ ਕਿ ਵਾਕਈ ਅਸੀਂ ਉਸ ਰੱਬ ਤੋਂ ਵਿਛੜੇ ਹੋਏ ਹਾਂ, ਇਹ ਜ਼ਰੂਰੀ ਹੈ। ਔਰ ਪਹਿਲੇ ਸ਼ਲੋਕ 'ਚ ਬਾਬਾ ਫਰੀਦ ਫਰਮਾਉਂਦੇ ਨੇ, ਜਿਹੜਾ ਸ਼ਲੋਕ ਨੰਬਰ 35 ਹੈ ਗੁਰੂ ਗ੍ਰੰਥ ਸਾਹਿਬ ਦੇ ਅੰਗ 1379, ਪੇਜ 1379 ਤੇ ਹੈ, ਫਰੀਦਾ ਚਿੰਤ ਖਟੋਲਾ ਵਾਣ ਦੁੱਖ ਬਿਰਹਿ ਵਿਛਾਵਣ ਲੇਫ, ਇਹੋ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇ। ਇਹਦੇ ਵਿੱਚ ਅਲੰਕਾਰ ਇਸਤੇਮਾਲ ਹੋਇਆ ਹੈ, ਇੱਕ ਵਿਛੀ ਹੋਈ ਮੰਜੀ, ਛੋਟੀ ਮੰਜੀ ਜਿਸ ਦੇ ਉੱਤੇ ਤਲਾਈ ਹੈ, ਲੇਫ ਉਹਦੇ ਤੇ ਜਿਹੜਾ ਉਹ ਵਿਛਿਆ ਹੋਇਆ, ਔਰ ਜ਼ਾਹਰ ਹੈ ਮੰਜੀ ਜਿਹੜੀ ਆ ਉਹ ਵਾਣ ਦੀ ਹੁੰਦੀ ਸੀ। ਜਿਹੜਾ ਇਹ ਤਿੰਨੋਂ ਹੀ ਲਫ਼ਜ਼ ਇਸਤੇਮਾਲ ਕਰਕੇ ਬਾਬਾ ਫਰੀਦ ਫਰਮਾਉਂਦੇ ਨੇ ਕਿ ਸਾਡੀ ਜ਼ਿੰਦਗੀ ਇਵੇਂ ਬਣੀ ਹੋਈ ਹੈ, ਫਰੀਦਾ
ਚਿੰਤ ਖਟੋਲਾ ਛੋਟੀ ਮੰਜੀ, ਕਿ ਜਿਵੇਂ ਇਸ ਚਿੰਤਾ ਦੇ ਵਿੱਚ, ਫਿਕਰ ਦੇ ਵਿੱਚ ਸਾਡਾ ਜੀਵਨ ਗੁਜ਼ਰਦਾ ਹੈ, ਜ਼ਿੰਦਗੀ ਗੁਜ਼ਰਦੀ ਹੈ, ਮਾਨੋ ਚਿੰਤਾ ਖਟੋਲਾ ਮੰਜੀ ਹੈ। ਫਰੀਦਾ ਚਿੰਤ ਖਟੋਲਾ ਵਾਣ ਦੁੱਖ। ਜਦੋਂ ਅਸੀਂ ਚਿੰਤਾ 'ਚ ਜਿਉਂਦੇ ਹਾਂ ਤੇ ਜਿਹੜੀ ਉਸ ਮੰਜੀ ਦੇ ਲਈ ਵਾਣ ਹੈ, ਜਿਹੜੀ ਉਸ ਮੰਜੀ ਦੀ, ਉਹ ਮਾਨੋ ਸਾਡਾ ਦੁੱਖ ਰੂਪ ਵਾਣ ਹੈ, ਚਿੰਤਾ ਰੂਪੀ ਮੰਜੀ ਹੈ। ਬਿਰਹਾ ਵਿਛਾਵਣ ਲੇਫ, ਤੇ ਜਿਹੜਾ ਲੇਫ ਵਿਛਿਆ ਹੋਇਆ ਹੈ, ਤਲਾਈ ਵਿਛਾਈ ਹੋਈ ਹੈ, ਉਹ ਬਿਰਹਾ ਦੀ ਹੈ, ਪੀੜ ਦੀ ਹੈ। ਹੁਣ ਪੀੜ ਚੋਂ ਦੁੱਖ ਨਿਕਲਦਾ ਹੈ, ਦੁੱਖ ਦੇ ਨਾਲ ਚਿੰਤਾ ਹੁੰਦੀ ਹੈ, ਔਰ ਇਹ ਕਹਿ ਕੇ ਕਿ ਭਾਈ ਸਾਡਾ ਇਹ ਹਾਲ ਹੈ, ਇਹੋ ਹਮਾਰਾ ਜੀਵਣਾ, ਤੂੰ ਸਾਹਿਬ ਸੱਚੇ ਵੇਖ। ਇਹ ਮੇਰੇ ਰੱਬ, ਮੇਰੇ ਅੱਲਾਹ ਤਾਲਾ, ਮੇਰੇ ਵਾਹਿਗੁਰੂ, ਇਹ ਸੱਚੇ ਸਾਹਿਬ, ਇਹ ਦੇਖ ਕਿ ਅਸੀਂ ਕਿਵੇਂ ਵਿਛੋੜੇ ਦੇ ਵਿੱਚ, ਚਿੰਤਾ ਦੇ ਵਿੱਚ, ਦੁੱਖਾਂ ਦੇ ਵਿੱਚ ਘਿਰੇ ਹੋਏ ਹੈ। ਅਗਲੇ ਸ਼ਲੋਕ ਦੇ ਵਿੱਚ ਇਸ ਬਿਰਹਾ ਨੂੰ, ਇਸ ਪੀੜ ਨੂੰ ਉਹ ਸਿਰਾਂਦੇ, ਉਸ ਦੀ ਤਾਰੀਫ ਕਰਦੇ ਨੇ। ਬਿਰਹਾ ਆਖੀ ਹੈ, ਬਿਰਹਾ ਤੂੰ ਸੁਲਤਾਨ, ਫਰੀਦਾ ਜਿਤ ਤਨ ਬਿਰਹੋ ਨਾ ਉਪਜੈ, ਸੋ ਤਨ ਜਾਣ ਨਸਾਨ। ਕਹਿੰਦੇ ਨੇ ਵੀ ਬਿਰਹਾ ਵਿਛੋੜਾ ਕਿ ਅਭੀ ਇਹ ਮਾੜੀ ਚੀਜ਼ ਹੈ? ਕਹਿੰਦੇ ਨਹੀਂ, ਇਹ ਤਾਂ ਸੁਲਤਾਨ ਹੈ, ਕਿੰਗ ਹੈ, ਬਾਦਸ਼ਾਹ ਹੈ। ਕਿਉਂਕਿ ਵਸਲ ਉਦੋਂ ਹੀ ਹੋਏਗਾ ਪਹਿਲਾਂ ਬਿਰਹਾ ਜਾਗੇਗੀ, ਕਿ ਜਿਸ ਤਨ ਦੇ ਅੰਦਰ, ਜਿਸ ਵਜੂਦ ਦੇ ਅੰਦਰ ਇਹ ਪੈਂਗ ਆਫ ਸੈਪਰੇਸ਼ਨ ਨਹੀਂ ਹੈ, ਇਹ ਪੀੜ ਨਹੀਂ ਹੈ ਕਿ ਉਹ ਜੁਦਾ ਹੈ ਕਿਸੇ ਤੋਂ, ਉਹਨੇ ਉਸ ਦੇ ਨਾਲ ਮਿਲਣਾ, ਉਸ ਤਨ ਨੂੰ ਤਾਂ ਸਮਝੋ ਕਿ ਸ਼ਮਸ਼ਾਨ ਘਾਟ ਹੈ, ਮਸਾਨ ਕ੍ਰੀਮੇਸ਼ਨ ਗਰਾਊਂਡ ਹੈ ਜਾਂ ਕਬਰਸਤਾਨ ਹੈ, ਜਿੱਥੇ ਰੱਬ ਨਾਲ ਵਿਛੜਨ ਦੀ ਇਹ ਜਿਹੜੀ ਤੁਸੀਂ ਤਾਂਗ, ਮਿਲਣ ਦੀ ਤਾਂ ਹੀ ਹੋਏਗੀ ਜੇ ਵਿਛੋੜੇ ਦੀ ਪੀੜ ਹੋਏਗੀ। ਸੋ ਜ਼ਾਹਿਰ ਹੈ ਇਹ ਫਕੀਰਾਂ ਦੀਆਂ ਗੱਲਾਂ ਨੇ, ਅਸੀਂ ਤਾਂ ਲਫ਼ਜ਼ਾਂ ਦਾ ਜਾਲ ਬੁਣ ਸਕਦੇ ਹਾਂ, ਪਰ ਉਸ ਨੂੰ ਜਿਹੜਾ ਪੀੜ ਮਹਿਸੂਸ ਕਰਦਾ ਹੈ, ਉਹ ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੁਖੈ ਖਾਏ ਚਲਿਐ ਦੂਖ, ਸੋ ਕਿਉ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੇ ਨਾਲ ਜਾਂ ਕਿ ਭਾਈ ਕੌਣ ਜਾਣੇ ਪੀਰ ਪਰਾਈ, ਹਮ ਨਹੀਂ ਚਿੰਤ ਪਰਾਈ। ਕਿ ਇਹ ਜਿਹੜੀ ਪੀੜ ਹੈ ਉਹਨੂੰ ਕੌਣ ਸਮਝ ਸਕਦਾ ਹੈ? ਫਿਰ ਉਹ ਕਿਹਾ ਵੀ ਨਹੀਂ ਹੈ, ਦੁਨੀਆ ਨੇ ਨਹੀਂ ਸਮਝਣਾ, ਨਾ ਸਹੀ, ਸਾਨੂੰ ਕਿਸੇ ਦੀ ਪਰਵਾਹ ਨਹੀਂ ਹੈ, ਕਿਉਂਕਿ ਅਲਟੀਮੇਟਲੀ ਅਗੰਮ ਅਗੋਚਰ ਅਲਖ ਅਪਾਰ, ਚਿੰਤਾ ਕਰੋ ਹਮਾਰੀ, ਜਲ ਥਲ ਨਹੀਂ ਅਲ ਭਰਪੁਰ ਲੀਣਾ, ਘਟ ਘਟ ਜੋਤ ਤੁਮਾਰੀ, ਸਿੱਖ ਮਤ ਸਭ ਬੁੱਧ ਤੁਮਾਰੀ, ਮੰਦਰ ਛਾਵਾਂ ਤੇਰੇ, ਤੁਝ ਬਿਨ ਅਵਰ ਨਾ ਜਾਣਾ। ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ, ਜੀ ਜੰਤ ਸਭ ਸ਼ਰਨ ਤੁਮਾਰੀ, ਸਰਬ ਚਿੰਤ ਤੁਧ ਪਾਸੇ, ਜੋ ਤੁਧ ਭਾਵੈ ਸੋਈ ਚੰਗਾ, ਇੱਕ ਨਾਨਕ ਕੀ ਅਰਦਾਸ। ਉਹ ਵਾਹਿਗੁਰੂ ਨੂੰ ਹੀ ਫਿਰ ਸਾਰੀਆਂ ਚਿੰਤਾਵਾਂ ਨੇ, ਉਹੀ ਚਿੰਤਾਵਾਂ ਫਿਰ ਦੂਰ ਕਰਨ ਵਾਲਾ ਹੈ। ਔਰ ਇਸੇ ਨੂੰ ਹੀ ਗੁਰੂ ਨਾਨਕ ਸਾਹਿਬ ਨੇ ਫਰਮਾਇਆ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮੈਂ ਜੰਤ ਉਪਾਏ ਕੇ ਤਿਨਾ ਵੀ ਰੋਜ਼ੀ ਦੇ। ਕਿਉਂਕਿ ਬਹੁਤ ਵਾਰੀ ਸਾਡੀ ਚਿੰਤਾ ਇਹ ਹੁੰਦੀ ਹੈ ਰਿਜ਼ਕ ਦੀ, ਕਿ ਭਾਈ ਕਿੱਥੋਂ ਆਏਗਾ। ਗੁਰੂ ਸਾਹਿਬ ਯਾਦ ਕਰਵਾਉਂਦੇ ਨੇ ਕਿ ਭਾਈ ਉਹ ਤਾਂ ਪਾਣੀ ਦੇ ਵਿੱਚ ਜਿਹੜੇ ਜੀਵ ਪੈਦਾ ਕਰਦਾ, ਉਹਨਾਂ ਦਾ ਵੀ ਰਿਜ਼ਕ ਉਹਨਾਂ ਨੇ ਰੱਖਿਆ, ਰੱਬ ਨੇ ਰੱਖਿਆ ਹੋਇਆ, ਤੁਹਾਨੂੰ ਵੀ ਉਹ ਰਿਜ਼ਕ ਦੇਣ ਵਾਲਾ ਹੈ। ਤੇ ਬਾਬਾ ਫਰੀਦ ਇਹੀ ਕਹਿੰਦੇ ਨੇ ਕਿ ਭਾਈ ਬਾਕੀ ਦੁੱਖ ਛੱਡੋ, ਬਾਕੀ ਚਿੰਤਾਵਾਂ ਛੱਡੋ, ਬਿਰਹਾ ਲਿਆਓ ਅੰਦਰ, ਬਿਰਹਾ ਆਕੀ ਹੈ, ਬਿਰਹਾ ਤੂੰ ਸੁਲਤਾਨ। ਇਹੀ ਕਿੰਗ ਹੈ, ਇਹੀ ਬਾਦਸ਼ਾਹ ਹੈ। ਤੇ ਫਰੀਦਾ ਜਿਤ ਤਨ ਬਿਰਹਾ ਨਾ ਉਪਜੈ, ਸੋ ਤਨ ਜਾਣ ਨਿਸਾਨ। ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਆਪਣੇ ਵੀਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਲਾਹੀਆ ਦੋ। ਦੇਖਦੇ ਰਹੋ TV 84 ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।